ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ 4 ਮਾਰਚ ਦਾ ਅੱਜ ਦਿਨ ਸ਼ੁੱਕਰਵਾਰ ਦਾ ਦਿਨ ਸਵੇਰ ਦੇ ਪ੍ਰੋਗਰਾਮ 'ਚ ਤੁਹਾਨੂੰ ਜੀ ਨੂੰ ਆਖਦੇ ਹਾਂ। ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਪ੍ਰੋਗਰਾਮ 'ਚ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਰਜੀਤ ਸਿੰਘ ਖੰਗੂੜਾ ਤੇ ਪ੍ਰਵਾਸ ਸੈਨ ਹੋਜ਼ੇ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪ੍ਰਵਾਸ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇਸ ਟਾਈਮ ਸਭ ਤੋਂ ਹੌਟ ਟੌਪਿਕ, ਸਭ ਤੋਂ ਵੱਡਾ ਟਰੈਂਡ ਘਨੱਈਆ JNU ਦੇ ਵਿੱਚ ਵਾਪਸ ਗਿਆ। ਬਹੁਤ ਜਿਹੜੀ ਉਸਦੀ ਜਿਹੜੀ ਸਪੀਚ ਆ ਉਹ ਚਰਚਾ ਦੇ ਵਿੱਚ ਆ। ਤਰ੍ਹਾਂ ਤਰ੍ਹਾਂ ਦੀਆਂ ਉਸਨੇ ਗੱਲਾਂ ਵੀ ਕੀਤੀਆਂ, ਆਪਣੇ ਅਨੁਭਵ ਵੀ ਜਿਹੜੇ ਉਸਨੇ ਸਾਂਝੇ ਕੀਤੇ। ਕੀ ਚੱਲ ਰਿਹਾ ਜੀ ਉਸ ਨੂੰ ਲੈ ਕੇ? ਹਾਂਜੀ, JNU ਮਾਮਲੇ ਦੇ ਵਿੱਚ ਘਨੱਈਆ ਨੇ ਆ ਕੇ ਜਿਸ ਤਰ੍ਹਾਂ JNU ਦੇ ਵਿੱਚ ਫੇਰ ਸਪੀਚ ਕੀਤੀ, ਉਹ ਸਪੀਚ ਇਸ ਸਮੇਂ ਪੰਜਾਬ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਹਿੰਦੀ ਬਹੁਲਤਾ ਵਾਲਾ ਨਹੀਂ ਹੈ ਆਪਣਾ ਰਾਜ, ਤਾਂ ਇੱਥੇ ਵੀ ਉਹਦੀ ਸਪੀਚ ਹੈ ਜਿਹੜੀ ਉਹ ਡੁੱਬ ਗਈ ਸਾਰੇ ਪੰਜਾਬ ਦੇ ਵਿੱਚ। ਸੋਸ਼ਲ ਮੀਡੀਆ ਤੇ ਦੇਖ ਲਓ ਜਾਂ ਅਖਬਾਰਾਂ 'ਚ ਦੇਖ ਲਓ, ਚੈਨਲਾਂ 'ਚ ਦੇਖ ਲਓ, ਉਹਦੀ ਸਪੀਚ ਦੇ ਹਰ ਪਾਸੇ ਚਰਚੇ ਆ। ਔਰ ਜੇ ਦੇਖੀਏ ਤਾਂ ਜਿਸ ਤਰ੍ਹਾਂ ਦਾ ਉਹਨੇ ਆ ਕੇ ਕਮਬੈਕ ਕੀਤਾ JNU ਦੇ ਵਿੱਚ ਔਰ ਪਲਟਵਾਰ ਕੀਤਾ, ਖਾਸ ਤੌਰ ਤੇ ਨਰਿੰਦਰ ਮੋਦੀ ਤੇ RSS ਤੇ ਉਹਨਾਂ ਦੇ ਬਖੀ ਉਧੇੜ ਦਿੱਤੇ। ਸਮਝ ਨਹੀਂ ਆਉਂਦੀ ਕਿ ਇਹ ਹੁਣ ਕਰਨ ਕੀ। ਇਹਨਾਂ ਦਾ ਇੱਕ ਲੀਡਰ ਸੀ, ਉਹਨੇ ਅੱਜ ਵੈਸੇ ਚੂਹੇ ਨਾਲ ਤੁਲਨਾ ਕੀਤੀ ਹੈ ਘਨੱਈਆ ਦੀ। ਜੋ ਘਨੱਈਆ ਨੇ ਸਵਾਲ ਉਠਾਏ ਹੈ, ਜੋ ਜੋਸ਼ੀਲਾ ਭਾਸ਼ਣ ਕੀਤਾ ਹੈ, ਉਹ ਉਸ ਮੁਕਾਬਲੇ ਦੀਆਂ ਟਿੱਪਣੀਆਂ ਨਹੀਂ ਹੈ ਜੋ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ, ਕਿਉਂਕਿ ਸੰਸਦ 'ਚ ਵੀ ਘਿਰੇ ਹੋਏ ਆ। ਉੱਥੇ ਇੱਕ ਦਿਨ ਰਾਹੁਲ ਗਾਂਧੀ ਨੇ ਮੋਦੀ ਹੋਰਾਂ ਦੀ ਉਹ ਪੂਰੀ ਕਹਿ ਲਈਏ ਕਿ ਕਲਾਈ ਖੋਲੀ। ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਜਵਾਬ ਵੀ ਦਿੱਤਾ, ਜਾਨੀ ਸੰਸਦ 'ਚ ਘਿਰੇ ਹੋਏ ਆ। ਉਧਰੋਂ ਘਨੱਈਆ ਨੇ ਆ ਕੇ ਘੇਰ ਲਿਆ। ਘਨੱਈਆ ਨੇ ਤੇ ਸਿੱਧੇ ਤੌਰ ਤੇ ਕਿਹਾ ਨਰਿੰਦਰ ਮੋਦੀ ਹੋਰਾਂ ਨੂੰ, ਕੱਲ ਵੀ ਉਹਨੇ ਜਿਹੜੀ ਸਪੀਚ ਦਿੱਤੀ ਸੀਗੀ, ਕਿ ਤੁਸੀਂ ਸਟਾਲਨ ਦਾ ਨਾਂ ਲੈਂਦੇ ਹੋ, ਤੁਸੀਂ ਖਰੁਸ਼ਚੇਵ ਦਾ ਨਾਂ ਲੈਂਦੇ ਹੋ, ਤੁਸੀਂ ਇਹ ਕਿਉਂ ਨਹੀਂ ਕਹਿੰਦੇ, ਹਿਟਲਰ ਦਾ ਨਾਂ ਕਿਉਂ ਨਹੀਂ ਲੈਂਦੇ? ਬੜਾ ਵੱਡਾ ਉਹਦਾ ਹਮਲਾ ਸੀ, ਕਿਉਂਕਿ ਕਿਸੇ ਸਮੇਂ RSS ਦੀ ਜਿਹੜੀ ਸ਼ੁਰੂਆਤ ਸੀਗੀ ਉਹ ਇਹਦਾ ਔਲਾਦ ਜਿਹੜਾ ਸੀਗਾ ਹਿਟਲਰ ਵੱਲ ਸੀ, ਉਹ ਤਾਂ ਨਿਸ਼ਾਨਾ ਸੀਗਾ ਕਿ ਤੁਸੀਂ ਉਹਦਾ ਹਿਟਲਰ ਦਾ ਨਾਂ ਕਿਉਂ ਨਹੀਂ ਲੈਂਦੇ। ਫਿਰ ਉਹਨੇ ਕਿਹਾ ਕਿ ਉਸ ਮੁਸੋਲਿਨੀ ਦਾ ਵੀ ਨਾਂ ਲਿਆ ਕਰੋ ਜਿਹਨੂੰ ਮਿਲ ਕੇ ਆਏ ਸੀ ਤੁਹਾਡੇ ਗੁਰੂ। ਯਾਨੀ ਬਹੁਤ ਤਾਬੜਤੋੜ ਹਮਲੇ ਕੀਤੇ ਆ। ਔਰ ਇੱਕ ਜਿਸ ਤਰ੍ਹਾਂ ਦੇਖੀਏ ਨਾ ਕਿ ਘਨੱਈਆ ਜਿਹੜਾ ਉਹ ਵੈਸੇ ਉਹਦਾ ਰੌਲਾ ਤਾਂ ਦਿੱਲੀ 'ਚ ਪਿਆ, ਪਰ ਅਸਰ ਉਹਦਾ ਸਾਰੇ ਮੁਲਕ 'ਚ ਪੈ ਰਿਹਾ। ਨੌਜਵਾਨੀ ਖਾਸ ਤੌਰ ਤੇ ਜਿਹੜੀ ਇਸ ਮੁਲਕ ਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਸੀ ਕਿ ਕੁਛ ਨਾ ਕੁਛ ਉਹ ਨਿਰਾਸ਼ਾਵਾਦੀ ਸੀਗੀ, ਕਿਉਂਕਿ ਸਿਸਟਮ ਐਸਾ ਬਣ ਗਿਆ ਕਿ ਉਹ ਜੰਜਾਲ ਜਿਹੜਾ ਟੁੱਟਦਾ ਨਜ਼ਰ ਨਹੀਂ ਆਉਂਦਾ। ਪਰ ਘਨੱਈਆ ਅਚਾਨਕ ਆਉਂਦਾ ਔਰ ਉਹ ਨਿਰਾਸ਼ਾ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਜੋਸ਼ ਦੇ ਵਿੱਚ ਤਬਦੀਲ ਕਰ ਦਿੰਦਾ। ਅੱਜ ਦੇਖੋ ਜਿਹੜਾ ਵੀ ਨੌਜਵਾਨ ਆ ਤਾਂ ਉਹਨੂੰ ਫਟ ਪੁੱਛ ਲਓ, ਉਹ ਫਟ ਨਾ ਲੈ ਕੇ ਘਨੱਈਆ ਦਾ, ਘਨੱਈਆ ਫਲਾਣੇ ਮਾਮਲੇ ਦਾ। ਕੱਲ ਤੱਕ ਕਿਸੇ ਨੂੰ JNU ਦਾ ਨਹੀਂ ਸੀ ਪਤਾ, ਚਾਹੇ ਏਡਾ ਵੱਡਾ ਬਵਾਲ ਹੋ ਗਿਆ ਸੀ, ਪਰ ਜਿਵੇਂ ਹੀ ਉਹ ਸਪੀਚ ਬਾਹਰ ਆਈ, ਚੈਨਲਾਂ ਤੇ ਚੱਲੀ, ਅਖਬਾਰਾਂ 'ਚ ਆਇਆ, ਤਾਂ ਹੁਣ ਸਾਰੇ ਘਨੱਈਆ ਹੋ ਗਈ ਹੈ। ਸੋ ਇੱਕ ਚੰਗੀ ਗੱਲ ਹੈ। ਮੈਂ ਤੇ ਕਹਿੰਦਾ ਕਿ ਇਹੋ ਜਿਹੇ ਘਨੱਈਏ ਜਿਹੜੇ ਉਹ ਸਾਡੇ ਵੀ ਘੱਟੋ ਘੱਟ 13,000 ਘਨੱਈਆ ਤੇ ਸਾਡੇ ਪੰਜਾਬ 'ਚ ਵੀ ਚਾਹੀਦਾ, ਕਿਉਂਕਿ ਇੱਕ ਘਨੱਈਆ ਇੱਕ ਪਿੰਡ 'ਚ ਹੋਏਗਾ ਤਾਂ ਉਹ ਪਿੰਡ 'ਚ ਘੱਟੋ ਘੱਟ ਇੰਨਾ ਕੁ ਤੇ ਸਮਝਾ ਸਕੇਗਾ ਕਿ ਤੁਸੀਂ ਲੋਕ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਹਾਰਕ ਤੌਰ ਤੇ ਰਾਜਸੀ ਗੁਲਾਮ ਬਣਾ ਕੇ ਇੱਥੇ ਤੁਹਾਨੂੰ ਰੱਖਿਆ ਜਾ ਰਿਹਾ। ਤੁਹਾਡੇ ਜਿਹੜੇ ਹੱਕ ਆ, ਤੁਹਾਡੀ ਜਿਹੜੀ ਕਿਰਤ ਆ,
ਉਹਨਾਂ ਸਾਰਿਆਂ ਦੀ ਲੁੱਟ ਹੋ ਰਹੀ ਹੈ। ਸੋ ਉਹ ਚੀਜ਼ ਜਿਹੜੀ ਕਨ੍ਹਈਆ ਦੀ ਹੈ, ਕਨ੍ਹਈਆ ਸਿਰਫ ਇੱਕ ਲੀਡਰ ਬਣ ਕੇ ਨਹੀਂ ਉੱਭਰਿਆ, ਕਨ੍ਹਈਆ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਪਛੜੇ ਇਲਾਕੇ ਚੋਂ, ਛੋਟੇ ਜਿਹੇ ਪਿੰਡ ਚੋਂ ਨਿਕਲ ਕੇ, ਔਰ ਕਿਸ ਤਰੀਕੇ ਦੀ ਉਹਨੇ ਪੜ੍ਹਾਈ ਕੀਤੀ ਹੈ, ਕਿਸ ਤਰ੍ਹਾਂ ਦੀ ਹਿਸਟਰੀ ਪੜ੍ਹੀ ਹੈ, ਕਿਸ ਤਰ੍ਹਾਂ ਦਾ ਉਹਨੇ ਭਵਿੱਖ ਵੇਖਿਆ ਕਿ ਸਾਡਾ ਭਵਿੱਖ ਸੁਰੱਖਿਅਤ ਨਹੀਂ ਜੇ ਅਸੀਂ ਚੁੱਪ ਕਰਕੇ, ਖਾਸ ਤੌਰ ਤੇ ਨੌਜਵਾਨ, ਤਾਂ ਸਾਨੂੰ ਇਹ ਜਿਹੜੀ ਇੱਕ ਵੱਖਰੇ ਕਿਸਮ ਦੀ ਵਿਚਾਰਧਾਰਾ ਹੈ ਉਹ ਨਿਕਲ ਜਾਵੇਗੀ। ਇਸ ਕਰਕੇ ਉਹਨਾਂ ਨੇ ਮੱਥਾ ਲਾਉਣਾ ਮੁਨਾਸਬ ਸਮਝਿਆ। ਤਾਂ ਮੈਨੂੰ ਲੱਗਦਾ ਕਿ ਸਾਡੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਉਸ ਤੋਂ ਸਿੱਖ ਲੈਣੀ ਚਾਹੀਦੀ ਹੈ। ਦੁਨਾਲੀਆਂ ਚੁੱਕ ਕੇ ਫੈਰ ਕਰਨੇ, ਤੱਤੇ ਗੀਤਾਂ ਤੇ ਹੱਥ ਫੜ ਕੇ ਨੱਚਣਾ ਨਚਾਰਾਂ ਦਾ, ਇਹ ਚੀਜ਼ਾਂ ਛੱਡ ਕੇ ਕਿਤਾਬ ਤੇ ਲੜ ਲੱਗ ਕੇ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਕਨ੍ਹਈਆ ਇੱਕ ਛੋਟੇ ਜਿਹੇ ਪਿੰਡ ਚੋਂ, ਪਛੜੇ ਇਲਾਕੇ ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚ ਸਕਦਾ ਤੇ ਪੰਜਾਬੀਆਂ ਕੋਲ ਤੇ ਬੜਾ ਵਸੀਲਾ। ਮੈਨੂੰ ਲੱਗਦਾ ਕਿ ਦੁਨਾਲੀਆਂ ਸੁੱਟ ਕੇ, ਸ਼ਰਾਇਤ ਤੇ ਰੱਖ ਕੇ, ਟਰੰਕ 'ਚ ਰੱਖ ਕੇ ਕਿਤਾਬਾਂ ਖੋਲ੍ਹਣੀਆਂ ਚਾਹੀਦੀਆਂ ਸਾਡੇ ਬੱਚਿਆਂ ਨੂੰ ਵੀ, ਤਾਂ ਕਿ ਸਮਝ ਆਵੇ ਕਿ ਹੋ ਕੀ ਰਿਹਾ ਤੁਹਾਡੇ ਨਾਲ। ਬਿਲਕੁਲ ਜੀ, ਉਮੀਦ ਕਰਦੇ ਹਾਂ ਵੀ ਪੰਜਾਬ ਦੇ ਕਾਲਜਾਂ ਦੇ ਵਿੱਚ ਵੀ ਕਿਤੇ ਇੱਦਾਂ ਦਾ ਸੰਵਾਦ ਹੋਣਾ ਉਹ ਵੀ ਸ਼ੁਰੂ ਹੋਵੇ, ਉੱਥੋਂ ਵੀ ਕੋਈ ਇੱਦਾਂ ਦੇ ਕਿਤੇ ਲੋਕ ਨੇਤਾ, ਲੋਕ ਲੀਡਰ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋਣ ਇੱਕ ਵਾਰੀ ਫੇਰ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪਾਣੀ ਦੇ ਮੁੱਦਿਆਂ ਤੇ, ਸਾਰੇ ਪੰਜਾਬੀਆਂ ਦੀਆਂ ਧੜਕਣਾਂ ਤਾਂ ਤੇਜ਼ ਆ, ਪਰ ਸਿਆਸਤ ਆਪਣੇ ਗੁਲਗੁਲੇ ਪਕਾਉਣ 'ਚ ਰੁੱਝੀ ਆ। ਦੇਖੋ ਜੀ, ਸਿਆਸਤ ਦਾ ਕੰਮ ਤੇ ਇਹੀ ਹੈ ਨਾ ਕਿ ਬਸ ਭੱਠੀ ਗਰਮ ਹੋਵੇ, ਇਹਨਾਂ ਨੇ ਤਾਂ ਫਿਰ ਕੜਾਈ ਚਾੜੀ ਦੇਣੀ ਹੈ। ਇਹ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਭੱਠੀ ਗਰਮ ਹੋ ਜਾਏ। ਹੁਣ ਗਰਮ ਹੈ ਭੱਠੀ ਤਾਂ ਗੁਲਗੁਲੇ ਚਲੇ ਜਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਕਿ ਮੈਂ ਗੁਮਜਾਲ, ਗੰਗਾ ਨਗਰ ਦੇ ਨੇੜੇ ਪੰਜਾਬ ਦਾ ਆਖਰੀ ਪਿੰਡ ਹੈ ਗੁਮਜਾਲ, ਉੱਥੋਂ ਯਾਤਰਾ ਸ਼ੁਰੂ ਕਰਾਂਗਾ। ਹੁਣ ਦੇਖੋ SYL ਨਹਿਰ ਕਿੱਥੇ ਆ ਤੇ ਗੁਮਜਾਲ ਕਿੱਥੇ ਆ? ਉਹ ਪੰਜਾਬ ਦੇ ਦੂਸਰੇ ਕੋਨੇ ਚੋਂ, ਕਹਿੰਦੇ ਸ਼ੁਰੂਆਤ ਨਾਲ ਮੈਂ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਜਗਾਵਾਂਗਾ। ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਪਾਣੀ ਦੀ ਬੂੰਦ ਨਹੀਂ ਦੇਣੀ। ਤੀਜੇ ਪਾਸੇ ਭਾਜਪਾ ਵਾਲੇ ਉਹ ਕਹਿੰਦੇ ਜੀ ਕਿ ਆਪਾਂ ਚੱਲਾਂਗੇ ਤੁਹਾਡੇ ਨਾਲ ਨਰਿੰਦਰ ਮੋਦੀ ਕੋਲ, ਕਰਾਂਗੇ ਗੱਲ, ਕੋਈ ਚੱਕਰ ਹੀ ਨਹੀਂ ਹੈਗਾ। ਪਰ ਦੇਖੋ, ਇਹ ਪ੍ਰਕਾਸ਼ ਸਿੰਘ ਬਾਦਲ ਤੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ। ਜੀ 1977 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀਗੀ ਤਾਂ ਇਹਨਾਂ ਨੇ ਕੇਸ ਦਾਇਰ ਕੀਤਾ ਸੀਗਾ ਸੁਪਰੀਮ ਕੋਰਟ ਦੇ ਵਿੱਚ। ਜਦੋਂ ਸਰਕਾਰ ਬਦਲੀ, ਦਰਬਾਰਾ ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਇੰਦਰਾ ਗਾਂਧੀ ਨੇ ਜ਼ੋਰ ਜ਼ਬਰੀ, ਜਿੱਦਾਂ ਮਰਜ਼ੀ ਕਹਿ ਲਈਏ, ਉਸ ਮੁੱਖ ਮੰਤਰੀ ਤੋਂ, ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਤੋਂ ਉਹ ਜਿਹੜਾ ਕੇਸ ਵਾਪਸ ਲਿਆ ਤੇ ਪਾਣੀ ਦੀ ਜਿਹੜੀ ਕਹਾਣੀ ਵੰਡ ਕਰਦੇ ਸੀ। ਉਸ ਤੋਂ ਬਾਅਦ ਇੱਕ ਪਟੀਸ਼ਨ ਪੈਂਦੀ ਹੈ, ਪਟੀਸ਼ਨ ਹੈ ਜਿਹੜੀ ਮਨਜੀਤ ਸਿੰਘ ਖਹਿਰਾ ਨਾਮ ਦੇ ਵਿਅਕਤੀ ਵੱਲੋਂ ਪਾਈ ਜਾਂਦੀ ਹੈ। ਤਾਂ ਉਹਦੇ ਵਿੱਚ ਪਟੀਸ਼ਨਰ ਕਰਤਾ ਬਣਨ ਤੋਂ ਨਾ ਕਰ ਦਿੰਦੇ ਪ੍ਰਕਾਸ਼ ਸਿੰਘ ਬਾਦਲ। ਉਹਨਾਂ ਦਾ ਚਾਚਾ ਤੇਜਾ ਸਿੰਘ ਬਾਦਲ ਬਕਾਇਦਾ ਪਟੀਸ਼ਨਰ ਬਣਦਾ, ਇਹ ਪਟੀਸ਼ਨਰ ਬਣਨ ਤੋਂ ਵੀ ਨਾ ਕਰ ਦਿੰਦੇ ਆ। ਹੁਣ ਫਿਰ ਉਹ ਕੇਸ ਜਿਹੜਾ ਉਹ ਕਿੱਥੇ ਚਲਾ ਗਿਆ? ਨਾ ਤੇ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਦੱਸਦੇ ਪਏ ਆ, ਨਾ ਸਾਡੇ ਕਾਨੂੰਨਦਾਨਾਂ ਨੇ ਕਦੇ ਦੱਸਿਆ ਕਿ ਉਹ ਜਿਹੜਾ ਕੇਸ ਪਟੀਸ਼ਨਾਂ ਪਾਈਆਂ ਸੀ ਹਾਈ ਕੋਰਟ ਦੇ ਵਿੱਚ ਉਹਦਾ ਕੀ ਬਣਿਆ। ਜਦ ਕਿ ਹੋਇਆ ਉਦੋਂ ਕੀ ਸੀਗਾ ਕਿ ਜਿਸ ਸਮੇਂ ਪਟੀਸ਼ਨ ਪਾਈ ਗਈ ਸੀ ਜੀ, ਤਾਂ ਜਿਹੜੀ ਬੈਂਚ ਉਦੋਂ ਸ਼ਾਇਦ S ਸੰਧਾਵਾਲੀਆ ਸੀਗੇ ਜਿਨ੍ਹਾਂ ਦੀ ਬੈਂਚ ਕੋਲੋਂ ਕੇਸ ਲੱਗਿਆ ਤੇ ਰਾਤੋਂ ਰਾਤ ਸੋਮਵਾਰ ਦੀ ਸੁਣਵਾਈ ਹੋਣੀ ਸੀ, ਐਤਵਾਰ ਸ਼ਾਮ ਨੂੰ S ਸੰਧਾਵਾਲੀਆ ਦੀ ਜਿਹੜੀ ਬਦਲੀ ਆ ਉਹ ਪਟਨਾ ਹਾਈ ਕੋਰਟ ਕਰ ਦਿੱਤੀ ਗਈ। ਬੈਂਚ ਆ ਕੇ ਕੁਰਸੀਆਂ ਤੇ ਬਹਿ ਗਿਆ ਸੀ, ਉਦੋਂ ਹੁਕਮ ਆ ਕੇ ਫੜਾ ਦਿੱਤੇ ਗਏ ਕਿ ਇਹ ਜਿਹੜਾ ਕੇਸ ਹੈ ਤੁਹਾਡੇ ਤੋਂ ਸੁਪਰੀਮ ਚਲਾ ਗਿਆ। ਉਸ ਕੇਸ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ, ਨਾ ਇਹਨਾਂ ਨੇ ਦੱਸਿਆ, ਨਾ ਸਾਡੀਆਂ ਅਦਾਲਤਾਂ ਨੇ ਪੰਜਾਬ ਨੂੰ ਦੱਸਿਆ। ਦੂਸਰਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਪ੍ਰਕਾਸ਼ ਸਿੰਘ ਬਾਦਲ ਦੇ ਤੇ ਬੜੇ ਰੋਲ ਹੈ ਜਿਹੜੇ ਉਕੜ ਕੇ ਸਾਹਮਣੇ ਆਉਂਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀ ਕੀਤਾ ਕਿ ਜਦੋਂ ਇਹਨਾਂ ਨੇ ਉਹ ਕਾਨੂੰਨ ਪਾਸ ਕੀਤਾ, ਫਿਰ 5 ਮਈ 2005 ਨੂੰ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਵੱਖਰੇ ਤੌਰ ਤੇ ਕੇਸ ਦਾਇਰ ਕਰਾਂਗੇ ਕਿ ਜਿਹੜਾ ਮਾਲਕਾਨਾ ਹੱਕ ਨੂੰ ਲੈ ਕੇ। ਤਾਂ ਉਹ ਪੌਣੇ 2 ਸਾਲ ਇਹਨਾਂ ਦੀ ਸਰਕਾਰ ਬਾਅਦ ਦੇ ਵਿੱਚ ਵੀ ਰਹੀ, ਉਹ ਜਿਹੜਾ ਐਲਾਨ ਸੀ ਇਹਨਾਂ ਦਾ ਉਹ ਵਫਾ ਹੀ ਨਹੀਂ ਕਰ ਸਕਿਆ। ਯਾਨੀ ਜਿਹੜਾ ਇਹਨਾਂ ਨੇ ਕਿਹਾ ਸੀਗਾ ਅਸੀਂ ਉੱਥੇ ਚਲੇ ਜਾਵਾਂਗੇ। ਹੁਣ ਇਹ ਗੱਲਾਂ ਜਿਹੜੀਆਂ ਸਾਹਮਣੇ ਆਈ ਜਾਂਦੀਆਂ ਕਿ ਹਰੇਕ ਨੇ ਆਪਣੀ ਭੂਮਿਕਾ ਦੇ ਨਾਲ ਕਿਤੇ ਨਾ ਕਿਤੇ ਕੁਤਾਹੀ ਵਰਤੀ ਹੈ। ਅੱਜ ਜਦੋਂ ਇਹ ਮੁੱਦਾ ਬਣ ਗਿਆ, ਹੁਣ ਕੈਪਟਨ ਅਮਰਿੰਦਰ ਸਿੰਘ ਵੀ, ਪ੍ਰਕਾਸ਼ ਸਿੰਘ ਬਾਦਲ ਵੀ, ਭਾਜਪਾ ਵਾਲਿਆਂ ਨੂੰ ਵੀ ਚੇਤਾ ਆ ਗਿਆ। ਪਰ ਜੇ ਮਾਰਾ ਦੀ ਮੰਨੀਏ ਤਾਂ ਉਹ ਦੱਸਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਕੇਸ ਉੱਥੇ ਪੇਸ਼ ਕੀਤਾ ਜਾ ਰਿਹਾ, ਪੰਜਾਬ ਦਾ ਪੱਖ ਬੜਾ ਕਮਜ਼ੋਰ ਆ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਤੇ ਭਾਜਪਾ ਵਾਲੇ ਉੱਤੋਂ ਤਾਂ ਕਰੀ ਜਾਂਦੇ ਆ, ਅੰਦਰੋਂ ਇਹਨਾਂ ਦਾ ਜਿਹੜਾ ਇੱਕ ਕਹਿ ਲਈਏ ਕਿ ਮਨਸ਼ਾ ਹੈ ਜਾਂ ਤਮੰਨਾ ਹੈ, ਉਹ ਇਹ ਹੈ ਕਿ ਇਸ ਕੇਸ ਨੂੰ
ਹੌਲੀ ਹੌਲੀ ਲਟਕਾ ਕੇ 2017 ਲਗਾ ਲਈਏ ਤਾਂ ਕਿ ਆਪਣੀ ਖਲੜੀ ਹੈ ਜਿਹੜੀ ਬਚਾਈ ਜਾ ਸਕੇ। ਪਰ ਜਿਹੜੇ ਮਾਹਰ ਨੇ ਉਹ ਕਹਿੰਦੇ ਕਿ ਪੰਜਾਬ ਦੇ ਦੋ ਹੀ ਰਸਤੇ ਆ। ਇੱਕ ਤੇ ਇਹ ਆ ਕਿ ਜਾਂ ਤੇ ਜਿਹੜੇ ਪਹਿਲੇ ਕੇਸ ਜਿਹੜੇ ਮਾਲਕਾਨਾ ਹੱਕ ਦੇ ਉੱਤੇ ਆ, ਕਿਉਂਕਿ 1970 ਵਾਲਾ ਵੀ ਕੇਸ ਪਿਆ ਨਾ ਜਿਹੜਾ ਪ੍ਰਕਾਸ਼ ਬਾਦਲ ਹੋਰਾਂ ਨੇ ਆਪਣੇ ਹੱਥੀਂ ਕੀਤਾ ਸੀਗਾ ਕਿ ਪੰਜਾਬ ਦੇ ਪਾਣੀਆਂ ਤੇ ਮਾਲਕਾਨਾ ਹੱਕ ਆ, ਤਾਂ ਉਸ ਕੇਸ ਦੀ ਸੁਣਵਾਈ ਪਹਿਲਾਂ ਕਰਵਾਵੇ ਪੰਜਾਬ ਕਿ ਪਹਿਲਾਂ ਸਾਡਾ ਫੈਸਲਾ ਕਰੋ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਕੌਣ ਹੈ, ਵੰਡ ਦੀ ਗੱਲ ਬਾਅਦ ਚ ਕਰ ਲਓ। ਤੇ ਜਾਂ ਫਿਰ ਦੂਜਾ ਕਹਿੰਦੇ ਰਸਤਾ ਇਹ ਬਚਦਾ ਆ ਕਿ ਜਿਹੜਾ 8 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਪੰਜਾਬ ਦੀ ਅਸੈਂਬਲੀ 'ਚ, ਕਿ ਇਹਦੇ 'ਚ ਮਤਾ ਪਾਸ ਕਰਕੇ ਜਿਹੜਾ ਆ ਉਹ ਭੇਜਿਆ ਵੀ ਲੋਕ ਸਭਾ ਦੇ ਵਿੱਚ ਇੱਥੋਂ ਜਿਹੜਾ ਮਤਾ ਪਾ ਕੇ ਕਿ ਸਾਡਾ ਜਿਹੜਾ ਪਾਣੀਆਂ ਦਾ ਫੈਸਲਾ ਹੈ ਉਹ ਕੀਤਾ ਜਾਵੇ ਕਿ ਮਾਲਕਾਨਾ ਹੱਕ ਪੰਜਾਬ ਦਾ, ਉੱਥੇ ਬਹਿਸ ਕਰਵਾਈ ਜਾਵੇ ਬਿੱਲ ਤੇ ਭਾਵੇਂ ਕਿਉਂਕਿ ਇਹਦੇ ਵਿੱਚ ਕੁਝ ਵੀ ਨਤੀਜਾ ਨਿਕਲੇ ਪਰ ਕੇਂਦਰ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਾਂ ਸੰਸਦ ਬਾਹਰ ਜਾ ਕੇ ਜੇ ਇਸ ਤਰ੍ਹਾਂ ਕਰੇਗੀ ਤਾਂ ਫਿਰ ਬਹੁਤ ਵੱਡਾ ਜਿਹੜਾ ਸ਼ੋਅ ਖਲੋ ਹੋਵੇਗਾ ਜੋ ਕਿ ਪੰਜਾਬ ਨੂੰ ਚਾਹੀਦਾ, ਫਿਰ ਲੋਕਾਂ ਨੂੰ ਪਤਾ ਲੱਗੇ। ਸੋ ਦੋ ਰਸਤੇ ਦੱਸੇ ਜਾ ਰਹੇ ਆ ਪਰ ਸਾਡੀ ਸਿਆਸਤ ਹੈ ਕਿ ਉਹ ਰਲ ਬੈਠ ਕੇ ਇਹਨਾਂ ਚੀਜ਼ਾਂ ਨੂੰ ਵਿਚਾਰਨ ਦੀ ਥਾਂ ਤੇ ਹਾਲੇ ਗੁਲਗੁਲੇ ਪਹੁੰਚਾਉਣ ਚ ਰੁਝੀ ਹੋਈ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ ਵੀ ਗਰੀਬ ਬੱਚਿਆਂ ਨਾਲ ਵੀ ਕੇਂਦਰ ਦਾ ਵਿਤਕਰਾ ਆ, ਭਵਿੱਖ ਤੇ ਲਟਕੀ ਤਲਵਾਰ। ਵੈਸੇ ਪੰਜਾਬ ਦੇ ਨਾਲ ਵਿਤਕਰਿਆਂ ਦੀ ਕਹਾਣੀ ਤੇ ਆਪਾਂ ਪਾਉਂਦੇ ਹੀ ਜਾਂਦੇ ਹਾਂ ਜੀ, ਪਰ ਬੱਚਿਆਂ ਦੇ ਨਾਲ ਵੀ ਵਿਤਕਰਾ ਜਿਹੜਾ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦਾ ਪਿਆ। ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਇੱਕ ਯੋਜਨਾ ਸੀ ਕਿ ਕੇਂਦਰ ਦੀ, ਜਿਹਦੇ 'ਚ ਝੁੱਗੀਆਂ ਚੋਪੜੀਆਂ ਵਾਲੇ ਬੱਚਿਆਂ ਨੂੰ ਇਹ ਪੜ੍ਹਾਇਆ ਜਾਂਦਾ ਸੀ, ਸਕੂਲਾਂ ਵੱਲ ਮੋੜਿਆ ਜਾਂਦਾ ਸੀ। ਪਰ ਪੰਜਾਬ ਦੇ ਇਕੱਲੇ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਉੱਥੇ 40 ਸਕੂਲ ਸੀਗੇ ਜਿਨ੍ਹਾਂ ਦੇ ਵਿੱਚ ਝੁੱਗੀ ਝੋਪੜੀਆਂ 'ਚ ਰਹਿੰਦੇ ਬੱਚੇ ਔਰ ਜਿਹੜੇ ਕੂੜੇ ਕਰਕਟ 'ਚੋਂ ਰੋਜੀ ਲੱਭਦੇ ਆ ਉਹ ਬੱਚੇ ਇਹਨਾਂ ਸਕੂਲਾਂ ਵੱਲ ਮੋੜੇ ਗਏ। ਪਰ ਅਫਸੋਸ ਇਸ ਗੱਲ ਦਾ ਆ ਕਿ 2 ਸਾਲਾਂ ਤੋਂ ਲਗਭਗ ਜਦੋਂ ਲਾ ਲਈਏ ਕਿ ਜਿਹੜੀ ਸਰਕਾਰ ਬਦਲੀ ਹੈ ਤਾਂ ਉਹਨਾਂ 2 ਸਾਲਾਂ ਤੋਂ ਇਹਨਾਂ ਬੱਚਿਆਂ ਨੂੰ ਵਜ਼ੀਫੇ ਤੱਕ ਨਹੀਂ ਆਏ। ਜਿਹੜਾ ਗਰੀਬ ਬੱਚਾ ਦੇਖੋ ਸਕੂਲ ਜਾਂਦਾ ਉਹਦੀ ਪ੍ਰਾਥਮਿਕਤਾ, ਉਹਦੀ ਪਹਿਲ ਹੈ ਜਿਹੜੀ ਉਹ ਪੜ੍ਹਾਈ ਨਹੀਂ ਹੁੰਦੀ, ਜਾਂ ਤੇ ਮਿਡ ਡੇ ਮੀਲ ਦਾ ਖਾਣਾ ਜਾਂ ਵਜ਼ੀਫਾ। ਨੂੰ ਇਹ ਲਾਲਚ ਦਿੱਤਾ ਜਾਂਦਾ ਹੈ ਥੋੜਾ, ਇਸੇ ਕਰਕੇ ਇਹ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਸੀ। ਹੁਣ ਵਜ਼ੀਫਾ ਨਹੀਂ ਹੈ, ਮਿਡ ਡੇ ਮੀਲ ਦਾ ਵੈਸੇ ਦਮ ਟੁੱਟਿਆ ਹੋਇਆ, ਤੇ ਫਿਰ ਗਰੀਬ ਬੱਚਿਆਂ ਨੂੰ ਸਕੂਲ ਦੇ ਨਾਲ ਕਿਵੇਂ ਜੋੜਿਆ ਜਾਏਗਾ? ਰਾਈਟ ਟੂ ਐਜੂਕੇਸ਼ਨ ਹੈ ਜਿਹੜਾ ਕਾਨੂੰਨ ਆ ਉਹ ਫਿਰ ਕਿੱਥੇ ਉਹਦੀ ਪਾਲਣਾ ਹੋ ਰਹੀ ਹੈ? ਕਿ ਕੇਂਦਰ ਵੱਲੋਂ ਪੰਜਾਬ ਦੀ ਸਰਕਾਰ ਦਾ ਤਾਂ ਹਾਲ ਅਸੀਂ ਸਾਰੇ ਦੇਖਦੇ ਹਾਂ ਗੱਲੀ ਬਾਤੀ। ਹੁਣ ਕੇਂਦਰ ਇਹ ਵਿਤਕਰਾ ਕਰੀ ਜਾਂਦੀ ਹੈ ਕਿ 2 ਸਾਲਾਂ ਤੋਂ ਉਹ ਵਜ਼ੀਫੇ ਦੇ ਫੰਡ ਬੰਦ ਕਰ ਦਿੱਤੇ ਗਏ, ਇੱਥੋਂ ਤੱਕ ਕਿ ਜਿਹੜੇ ਅਧਿਆਪਕ ਹੈ 9 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਹੁਣ ਇਹ ਵੀ ਕਹਿ ਦਿੱਤਾ ਕਿ 40% ਅਧਿਆਪਕਾਂ ਦੇ ਵਿੱਚ ਜਿਹੜੀ ਉਹ ਕਟੌਤੀ ਕੀਤੀ ਜਾਵੇਗੀ। ਸੋ ਇਹ ਮੋਦੀ ਸਰਕਾਰ ਦਾ ਇੱਕ ਹੋਰ ਤੋਹਫਾ ਨੂੰ ਪੰਜਾਬ ਨੂੰ ਕਿ ਜਿਹੜੇ ਗਰੀਬ ਬੱਚੇ, ਜ਼ਰੂਰਤਮੰਦ ਬੱਚੇ ਆ ਜਿਨ੍ਹਾਂ ਨੂੰ ਹਰ ਹਾਲ ਦੇ ਵਿੱਚ ਪੜ੍ਹਾਈ ਜਿਹੜੀ ਵਿੱਦਿਆ ਚਾਹੀਦੀ ਹੈ ਉਹਨਾਂ ਨੂੰ ਮਹਿਰੂਮ ਕੀਤਾ ਜਾ ਰਿਹਾ ਜਿਹੜਾ ਅਧਿਕਾਰ ਹੈ ਸਿੱਖਿਆ ਦਾ। ਪਰ ਵਿਤਕਰਾ ਜਿਹੜਾ ਉਹ ਰੁਕਣ ਦਾ ਨਾਂ ਨਹੀਂ ਲੈਂਦਾ। ਗੱਲ ਅਸੀਂ ਜਿਹੜੀ ਵੱਡੇ ਮੁੱਦਿਆਂ ਦੀ ਬੜੀ ਕਰਦੇ ਹਾਂ, ਪਰ ਜੇ ਛੋਟੇ ਮੁੱਦਿਆਂ ਦੀ ਗੱਲ ਕਰੀਏ ਤੇ ਕੇਂਦਰ ਨੇ ਵਾਕਿਆ ਹੀ ਦਿਖਾ ਦਿੱਤਾ ਕਿ ਮਤਰੇਈ ਮਾਂ ਦਾ ਅਰਥ ਕੀ ਹੁੰਦਾ। ਸ਼ਬਦ ਤੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਹਜ਼ਾਰਾਂ ਵਾਰ ਸੁਣਿਆ ਸੀ, ਪਰ ਇਹ ਸਰਕਾਰ ਨੇ ਪਰਿਭਾਸ਼ਾ ਵੀ ਦੱਸ ਦਿੱਤੀ ਹੈ, ਪਰਿਭਾਸ਼ਿਤ ਕਰਕੇ ਦੱਸ ਦਿੱਤਾ ਕਿ ਪਰਿਭਾਸ਼ਾ ਅਸਲ ਕੀ ਹੈ। ਜੀ ਬਿਲਕੁਲ। ਅਜੇ ਤਾਂ ਆਇਆ ਨੂੰ ਇਹਨਾਂ ਨੂੰ 2 ਸਾਲ ਹੋਏ ਆ, 2 ਸਾਲ ਤੋਂ ਵੀ ਘੱਟ ਹੀ ਆ, 3 ਸਾਲ ਅਜੇ ਹੋਰ ਜਿਹੜਾ ਹੈ ਇਹਨਾਂ ਨੂੰ ਚੱਲਣਾ ਆ ਸਾਰਿਆਂ ਨੇ। ਅਗਲੀ ਜਿਹੜੀ ਗੱਲ ਕਰਦੇ ਆ ਜੀ, ਅਬੋਹਰ ਕਾਂਡ ਦੇ ਵਿੱਚ SIT ਨੂੰ 8 ਮਾਰਚ ਤੱਕ ਹਰ ਹਾਲ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਆ ਹਾਈ ਕੋਰਟ ਨੇ। ਮੈਂ ਕਹਿੰਦਾ ਜੀ ਜੇਕਰ ਹਾਈ ਕੋਰਟ ਆ, ਸੁਪਰੀਮ ਕੋਰਟਾਂ ਨਾ ਹੁੰਦੀਆਂ ਤੇ ਸਾਡੇ ਮੁਲਕ ਦਾ ਬਣਦਾ ਕੀ? ਦੇਖੋ ਕਿ ਇੱਕ ਪਰਿਵਾਰ ਆ ਜਿਹੜਾ ਪੀੜਤ ਪਰਿਵਾਰ ਆ, ਅਬੋਹਰ ਤੋਂ ਚੰਡੀਗੜ੍ਹ ਦੀ ਦੂਰੀ ਹੈ ਜਿਹੜੀ ਉਹ ਘੱਟੋ ਘੱਟ ਮੈਨੂੰ ਲੱਗਦਾ 300 ਕਿਲੋਮੀਟਰ ਆ, ਕਿਉਂਕਿ ਉਹ ਦੂਸਰੇ ਕੋਨੇ ਤੇ 350 ਕਿਲੋਮੀਟਰ ਦੇ ਕਰੀਬ ਹੋਏਗੀ ਉਹ ਦੂਰੀ। ਗਰੀਬ ਪਰਿਵਾਰ ਤੁਸੀਂ ਦੇਖੋ ਕਿੰਨੀ ਵਾਰੀ ਹਾਈ ਕੋਰਟ 'ਚ ਗਿਆ, ਗੱਲ ਤੇ ਉਹ ਹਾਈ ਕੋਰਟ 'ਚ ਅਪਰੋਚ ਕਰਦਾ ਹੈ, ਚਾਹੇ ਉਹਨੂੰ ਸ਼ਿਵਲਾਲ ਨੂੰ ਨਾਮਜ਼ਦ ਕਰਾਉਣ ਦਾ ਮਸਲਾ ਸੀ, ਉਸ ਤੋਂ ਬਾਅਦ ਪੋਲੀਗ੍ਰਾਫ ਟੈਸਟ ਕਰਾਉਣ ਦਾ ਮਸਲਾ ਸੀ, ਯਾਨੀ ਅਨੇਕਾਂ ਵਾਰੀ ਉਹ ਮੈਨੂੰ ਲੱਗਦਾ ਕਿ ਉਧਰ ਦਾ ਪਰਿਵਾਰ 2 ਹੀ ਜਗ੍ਹਾ ਤੇ ਗਿਆ, ਜਾਂ ਤੇ ਸਿਵਿਆਂ 'ਚ ਗਿਆ ਤੇ ਜਾਂ ਹਾਈ ਕੋਰਟ 'ਚ ਗਿਆ, ਤੀਜੀ ਥਾਂ ਤੋਂ ਗਿਆ ਹੀ ਹੋਣਾ, ਕਿਉਂਕਿ ਕੋਈ ਨਾ ਕੋਈ ਚੱਕਰ ਪਿਆ ਹੀ ਰਹਿੰਦਾ। ਹੁਣ ਇਹ ਹਾਈ ਕੋਰਟ 'ਚ ਜਾਣਾ ਫੇਰ ਕਿਉਂ ਹੋਇਆ ਇਸ ਪਰਿਵਾਰ ਦਾ? ਉਹ ਇਸ ਕਰਕੇ ਹੈ
कि देखो ये केस जिहड़ा होया सीगा वो 11-12 दसंबर ਨੂੰ ਹੋਇਆ ਤਾਂ ਉਹ ਲਗਭਗ 3 ਮਹੀਨੇ ਜਿਹੜੇ ਬੀਤਣ ਵਾਲੇ ਹੋਏ ਆ। ਉਹ ਦੋਸ਼ੀ ਜਿਹੜੇ ਆ ਉਹ ਉਦੋਂ ਦੇ ਫੜੇ ਹੋਏ ਆ, ਕੁਛ ਦੋਸ਼ੀ ਸੀਗੇ ਜਿਹੜੇ ਦੂਜੇ ਤੀਜੇ ਦਿਨ ਹੀ ਫੜੇ ਗਏ ਸੀ। ਹੁਣ 3 ਮਹੀਨਿਆਂ ਦਾ ਸਮਾਂ ਜਿਹੜਾ ਵਕਫਾ ਆਉਣ ਵਾਲਾ ਹੈ। ਪੰਜਾਬ ਪੁਲਿਸ ਕੀ ਕਰ ਰਹੀ ਹੈ ਉੱਥੋਂ ਦੀ, ਉਹ ਚਲਾਨ ਪੇਸ਼ ਨਹੀਂ ਕਰਦੀ ਪਈ ਅਦਾਲਤ ਦੇ ਵਿੱਚ, ਜਦ ਕਿ ਇਹੋ ਜਿਹੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਜਿਹੜੇ ਚਲਾਨ ਆ ਬੜੀ ਜਲਦੀ ਪੇਸ਼ ਕਰ ਹੁੰਦੇ ਪੁਲਿਸ ਨੇ, ਕਿਉਂਕਿ ਇਹ ਬਹੁਤ ਸਾਰੇ ਦੋਸ਼ੀਆਂ ਦੇ ਨਾਲ ਜੁੜਿਆ ਮਾਮਲਾ, ਕੋਈ 1-2 ਦੋਸ਼ੀ ਨਹੀਂ ਹੈ, 25-26 ਦੋਸ਼ੀ ਹੈ ਇਸ ਕੇਸ ਦੇ ਵਿੱਚ। ਤੇ ਉਹ ਪੁਲਿਸ ਹੈ ਜਿਹੜੀ ਉਹ ਆਨਾਕਾਨੀ ਕਰਦੀ ਪਈ ਹੈ। ਇਸ ਪਰਿਵਾਰ ਨੇ ਅਪਰੋਚ ਕੀਤੀ ਉੱਥੋਂ ਦੀ ਲੋਕਲ ਪੁਲਿਸ ਤੱਕ, ਪਰ ਕਿਸੇ ਨੇ ਕੋਈ ਪੱਲਾ ਨਹੀਂ ਫੜਾਇਆ। ਹਾਰ ਕੇ ਉਹ ਹਾਈ ਕੋਰਟ ਦੇ ਵਿੱਚ ਆਇਆ। ਹਾਈ ਕੋਰਟ ਨੂੰ ਜਿਹੜਾ ਆ ਉਹ ਲੱਗਿਆ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੈ। ਉਹਨਾਂ ਨੇ ਹੁਣ ਸਟੇਟਸ ਰਿਪੋਰਟ ਤਲਬ ਕੀਤੀ ਹੈ ਕਿ ਇਹ ਕੇਸ ਹੈ ਜਿਹੜਾ ਉਹਦੀ ਸਟੇਟਸ ਰਿਪੋਰਟ ਦੱਸੋ ਕਿ ਕੀ ਬਣਿਆ, ਸਾਰੀਆਂ ਚੀਜ਼ਾਂ ਦੱਸੋ, ਸਾਫ਼ ਕਰੋ। ਪਰ ਅਸਲ ਦੇ ਵਿੱਚ ਮੁੱਦਾ ਕੀ ਹੈ ਜੀ, ਇਹ ਆਪਾਂ ਪਰਦੇ ਦੇ ਪਿੱਛੇ ਝਾਕੀਏ ਤੇ ਕਹਾਣੀ ਕੀ ਹੈ। ਕਹਾਣੀ ਇਹ ਆ ਕਿ ਇੱਕ ਕਾਨੂੰਨੀ ਪ੍ਰਕਿਰਿਆ ਜਦੋਂ ਵੀ ਕਿਸੇ ਤੇ ਕੇਸ ਦਾਇਰ ਹੁੰਦਾ ਹੈ ਉਹ ਤੈਅ ਸਮੇਂ ਤੱਕ, ਜਿਵੇਂ ਹੁਣ 90 ਦਿਨਾਂ ਦਾ ਇਸ ਕੇਸ ਦੇ ਵਿੱਚ ਵਕਫਾ, ਜੇਕਰ ਤੈਅ ਸਮੇਂ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰਨ 'ਚ ਅਸਫਲ ਰਹਿੰਦੀ ਹੈ, ਕਾਮਯਾਬ ਨਹੀਂ ਰਹਿੰਦੀ, ਤਾਂ ਉਸ ਸੂਰਤ ਦੇ ਵਿੱਚ ਜਿਹੜੇ ਦੋਸ਼ੀ ਹੈ ਤੁਰੰਤ ਜ਼ਮਾਨਤ ਦੇ ਹੱਕਦਾਰ ਹੋ ਜਾਣਗੇ। ਯਾਨੀ ਉਹਨਾਂ ਨੂੰ ਉਸੇ ਸਮੇਂ ਖੜੇ ਪੈਰ ਤੇ ਜ਼ਮਾਨਤ ਮਿਲ ਜਾਏਗੀ ਚਲਾਨ ਪੇਸ਼ ਹੋਣ ਦੀ ਸੂਰਤ, ਚਾਹੇ ਇੱਕ ਦਿਨ ਵੀ ਲੇਟ ਹੋ ਜਾਏ। ਤਾਂ ਮੈਨੂੰ ਲੱਗਦਾ ਕਿ ਉਹ ਚਲਾਨ ਜਿਹੜਾ ਹਾਲੇ ਤੱਕ ਪੇਸ਼ ਨਹੀਂ ਹੋਇਆ, ਕਿਤੇ ਨਾ ਕਿਤੇ ਇਹ ਚੀਜ਼ ਕੰਮ ਕਰਦੀ ਹੈ ਕਿ ਜੇ ਕਿਤੇ 5-7 ਦਿਨ ਹੋਰ ਲੰਘਦੇ ਆਲੇ ਟਾਲੇ ਤਾਂ ਇੱਕ ਵੀ ਜ਼ਮਾਨਤ ਹੋ ਗਈ ਤੇ ਜਿਹੜਾ ਪਹਿਲੇ ਦਿਨ ਫੜੀਚਾ ਸੀਗਾ, ਜੇ ਉਹ ਜ਼ਮਾਨਤ ਲੈ ਗਿਆ ਮੁੜ ਕੇ ਦੂਜਿਆਂ ਲਈ ਇੱਕ ਗਰਾਊਂਡ ਤਿਆਰ ਹੋ ਜਾਏਗਾ। ਸੋ ਸ਼ਾਇਦ ਉਹ ਖੇਡਣ ਲਈ ਗਰਾਊਂਡ ਤਿਆਰ ਕੀਤਾ ਜਾ ਰਿਹਾ ਸੀ, ਪਰ ਇਹਨਾਂ ਦੀ ਜਿਹੜੀ ਕਰੀਏ ਦੂਰ ਅੰਦੇਸ਼ਤਾ ਇਸ ਪਰਿਵਾਰ ਦੀ ਜਾਂ ਚੰਗੇ ਬੰਦੇ ਇਹਨਾਂ ਦੇ ਨਾਲ ਜਿਹੜਾ ਸਾਥ ਦੇ ਰਹੇ ਆ, ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕਰ ਲਈ ਔਰ ਪਹੁੰਚ ਕਰਕੇ ਹੁਣ ਰਿਪੋਰਟ ਤਲਬ ਕਰਾ ਲਈ ਹੈ। ਸ਼ਾਇਦ ਪੰਜਾਬ ਪੁਲਿਸ ਨੂੰ ਹੁਣ ਪਤਾ ਲੱਗ ਜਾਏਗਾ ਕਿ ਇਹ ਕੰਮ ਇੰਨਾ ਸੌਖਾ ਨਹੀਂ, ਨਾ ਸਮਝੀ ਬੈਠੇ ਆ, ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਹੈ। ਜੀ ਸੋ ਤੇ ਸੁਣਿਓ ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰੂਸਰੀਆ ਹੁਣਾਂ ਦੇ ਨਾਲ। ਇਹ ਸਵੇਰ ਦਾ ਪ੍ਰੋਗਰਾਮ ਆ, ਇਹ 9:30 ਵਜੇ ਤੋਂ 10 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਆ, ਤੇ ਨਾਲ ਹੀ ਸ਼ਾਮ ਨੂੰ 8:30 ਵਜੇ ਤੋਂ 9 ਵਜੇ ਤੱਕ ਬਲਤੇਜ ਪੰਨੂ ਹੁਣਾਂ ਦੇ ਨਾਲ ਅਤੇ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਰੋਜ਼ਾਨਾ ਆਉਂਦਾ ਆ। ਉਸ ਮੌਕੇ ਵੀ ਜ਼ਰੂਰ ਨਾਲ ਜੁੜਿਆ ਕਰੋ ਜੀ। ਅਗਲੀ ਗੱਲ ਕਰਦੇ ਹਾਂ, ਸ਼ਹੀਦ ਫੌਜੀ ਦੇ ਪਿਤਾ ਦੀ ਮੰਗ ਆ, ਜਾਂ ਤੇ ਦੋਸ਼ੀਆਂ ਨੂੰ ਫੜੋ, ਨਹੀਂ ਤਾਂ ਮੈਨੂੰ ਇੱਛਾ ਮੌਤ ਦੇ ਦਿਓ। ਦੇਖੋ ਜੀ, ਸ਼ਹੀਦ ਕਿਸੇ ਵੀ ਕੌਮ ਦਾ, ਕਿਸੇ ਵੀ ਮੁਲਕ ਦਾ ਸਰਮਾਇਆ ਹੁੰਦੇ ਆ, ਪਰ ਸਾਡੇ ਇੱਥੇ ਇਹ ਸਰਮਾਇਆ ਜਿਹੜਾ ਉਹ ਰੁਲਦਾ ਫਿਰਦਾ ਆ। ਸਾਡੇ ਇੱਥੇ ਨੇੜੇ ਇੱਕ ਪਿੰਡ ਆ ਤੇ ਉਹ ਇੱਕ ਹੀ ਦਲਿਤ ਔਰਤ ਹੈ, ਇੱਕ ਬੱਚਾ ਸੀਗਾ, ਉਹ ਦੇਸ਼ ਤੋਂ ਕੁਰਬਾਨ ਹੋ ਗਿਆ ਤੇ ਅੱਜ ਉਹ ਦਲਿਤ ਔਰਤ ਹੈ ਜਿਹੜੀ ਵਿਚਾਰੀ, ਉਹ ਮਤਲਬ ਕਿ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਿਲ ਕਰਦੀ ਹੈ, ਖੇਤਾਂ 'ਚ ਕੰਮ ਕਰਕੇ ਜਾਂ ਘਰਾਂ 'ਚ ਕੰਮ ਕਰਕੇ ਬਹੁਤ ਮੁਸ਼ਕਿਲ ਉਹਦਾ ਗੁਜ਼ਾਰਾ ਹੁੰਦਾ। ਕੋਈ ਉਹਨੂੰ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਤੇ ਇਸ ਤਰ੍ਹਾਂ ਦੇ ਬੜੇ ਵਾਕਿਆਤ ਹੈ, ਪਰ ਜਿਹੜਾ ਇਹ ਵਾਕਿਆ ਉਹ ਆਪਣੇ ਆਪ ਦੇ ਵਿੱਚ ਸ਼ਰਮਸਾਰ ਕਰਨ ਵਾਲਾ। ਇਹ ਘਟਨਾ ਹੈ ਰਾਮਾ ਮੰਡੀ ਦੇ ਨੇੜੇ, ਬਾਬਾ ਬੁੱਢਾ ਨਗਰ ਹੈ ਕੋਈ, ਉਸ ਦੀ ਕਲੋਨੀ ਦੀ। ਉਸ ਕਲੋਨੀ ਦਾ ਨਾਂ ਜਿਹੜਾ ਸੀਗਾ ਉਹ 2001 ਚ ਸ਼ਹੀਦ ਹੋਏ ਨੌਜਵਾਨ ਗੁਰਵਿੰਦਰ ਸਿੰਘ ਦੇ ਨਾਂ ਤੇ ਪਾਇਆ ਗਿਆ ਸੀਗਾ। ਗੁਰਵਿੰਦਰ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਨਾਲ ਲੜਦਾ ਸ਼ਹੀਦ ਹੋਇਆ ਸੀ। 8 ਗੋਲੀਆਂ ਉਹਦੇ ਸੀਨੇ 'ਚ ਵੱਜੀਆਂ ਸਨ ਤੇ ਉਹ ਫਿਰ ਜਾ ਕੇ ਉਸ ਕਲੋਨੀ ਦਾ ਜਿਹੜਾ ਨਾਂ ਆ ਉਹ ਸ਼ਹੀਦ ਗੁਰਵਿੰਦਰ ਸਿੰਘ ਦੇ ਨਾਂ ਤੇ ਰੱਖਿਆ ਗਿਆ। ਪਰ ਕੁਝ ਲੋਕ ਇਸ ਨਾਂ ਤੋਂ ਅਕਰਦੇ ਸ਼ਾਇਦ, ਤੇ ਉਹ ਵਾਰ-ਵਾਰ ਜਿਹੜਾ ਉਹਦਾ ਨਾਮ ਵਾਲਾ ਬੋਰਡ ਲੱਗਿਆ ਹੋਇਆ ਕਲੋਨੀ ਦੇ ਬਾਹਰ, ਉਹਦੇ ਤੇ ਕਦੇ ਕਾਲਕ ਪੁੱਛ ਜਾਂਦੇ ਆ, ਕਦੇ ਇਹਨੂੰ ਲਾ ਕੇ ਸੁੱਟ ਜਾਂਦੇ ਆ, ਕਦੇ ਕੁਛ ਕਰਦੇ ਆ, ਕਦੇ ਕਿਸ ਤਰ੍ਹਾਂ ਦਾ ਵਰਤਾਰਾ ਕਰਦੇ ਆ। ਸੋ ਦੁਖੀ ਹੋ ਕੇ ਉਹਦੇ ਪਿਤਾ ਅਜੀਤ ਸਿੰਘ ਨੇ ਬਹੁਤ ਸਾਰੇ ਅਫਸਰਾਂ ਤੱਕ ਅਪਰੋਚ ਵੀ ਕੀਤੀ, ਕਿਸੇ ਨੇ ਗੱਲ ਨਹੀਂ ਸੁਣੀ, ਕਿਸੇ ਨੇ ਪੱਲਾ ਨਹੀਂ ਫੜਾਇਆ। ਹਾਰ ਕੇ ਉਹਨੇ ਇਹ ਐਲਾਨ ਕਰ ਦਿੱਤਾ ਕਿ ਜੇਕਰ ਤੁਸੀਂ ਦੋਸ਼ੀਆਂ ਨੂੰ ਫੜ ਨਹੀਂ ਸਕਦੇ ਤੇ ਫਿਰ ਘੱਟੋ ਘੱਟ ਮੈਨੂੰ ਇਜਾਜ਼ਤ ਦੇ ਦਿਓ, ਮੈਂ ਹੀ ਆਪਣਾ ਗੱਲ ਆਪਣੇ ਆਪ ਘੁੱਟ ਲਵਾਂ। ਇਹ ਬੜੀ ਸ਼ਰਮਨਾਕ ਹੈ ਕਿ ਇੱਕ ਸ਼ਹੀਦ ਦਾ ਪਿਤਾ ਆਪਣੇ ਲਈ ਮੌਤ ਮੰਗ ਰਿਹਾ। ਹੁਣ ਦੇਖੋ, ਦੇਸ਼ ਪ੍ਰੇਮ ਦਾ ਰਾਗ ਅਲਾਪਣ ਵਾਲੇ ਜਿਹੜੇ ਕੇਂਦਰ 'ਚ ਬੈਠੇ ਹਾਕਮ, ਉਹਨਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ, ਅਸਲੀ ਦੇਸ਼ ਭਗਤੀ ਵਿਖਾਉਣੀ ਚਾਹੀਦੀ ਹੈ। ਪਰ ਅਸਲੀ ਗੱਲ ਇਸ ਮਾਮਲੇ 'ਚ ਇਹ ਹੈ ਕਿ ਉਹ ਜਿਹੜੇ ਕਲੋਨੀ ਦੇ ਕੁਛ ਉਤਬਰ ਬੰਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਇਹ ਨਾਂ ਹੈ ਜੀ ਘਸਿਆ ਪਿਟਿਆ,
ਕਲੋਨੀ ਦਾ ਨਾਂ ਹੈ ਜਿਹੜਾ ਮੋਡ ਹੋਣਾ ਚਾਹੀਦਾ, ਜ਼ਮਾਨਾ ਜਿਹੜਾ ਮਾਡਰਨ ਆ, ਨਾ ਵੀ ਜਿਹੜਾ ਨਵੇਕਲਾ ਜਾਂ ਨਾ ਵੀ ਜਿਹੜਾ ਲਿਸ਼ਕਮਾ ਜਿਹਾ ਹੋਣਾ ਚਾਹੀਦਾ, ਕਿਉਂਕਿ ਇਹ ਨਾਂ ਹੈ ਜਿਹੜਾ ਇਹ ਕਲੋਨੀ ਦੇ ਪਲਾਟ, ਕਲੋਨੀ ਦੀ ਜ਼ਮੀਨ ਦੇ ਰੇਟ ਨਹੀਂ ਵਧਣ ਦਿੰਦਾ। ਉਹਨਾਂ ਦਾ ਕਹਿਣਾ ਆ ਕਿ ਇਸ ਕਲੋਨੀ ਦਾ ਨਾਂ ਬ੍ਰਿਟਿਸ਼ ਕਲੋਨੀ ਰੱਖਣਾ ਚਾਹੀਦਾ। ਹੁਣ ਦੇਖੋ, ਇੱਕ ਆਪਣੇ ਦੇਸ਼ ਲਈ, ਆਪਣੇ ਵਤਨ ਲਈ, ਆਪਣੇ ਲੋਕਾਂ ਲਈ ਜਾਨ ਨਿਸ਼ਾਵਰ ਕਰ ਗਿਆ ਜੀ, ਮੇਰਾ ਵਤਨ ਦਾ ਨਾਂ ਜਿਹੜਾ ਉੱਚਾ ਰਵੇ, ਤੇ ਦੂਸਰੇ ਉਹ ਕਦਰ ਕੀ ਪਾਉਂਦੇ ਆ ਕਿ ਜਿਨ੍ਹਾਂ ਲੋਕਾਂ ਨੇ ਘਾਣ ਕੀਤਾ ਇਸ ਮੁਲਕ ਦਾ ਬ੍ਰਿਟਿਸ਼ ਸਾਮਰਾਜ ਨੇ, ਉਹ ਕਹਿੰਦੇ ਆ ਕਿ ਇਹ ਨਾ ਹੀ ਜਿਹੜਾ ਬ੍ਰਿਟਿਸ਼ ਕਲੋਨੀ ਹੋਣਾ ਚਾਹੀਦਾ। ਇਹ ਤੇ ਸਾਡੀ ਮਾਨਸਿਕਤਾ ਹੈ ਤੇ ਇਹ ਸਾਡਾ ਦੇਸ਼ ਭਗਤਾਂ ਦਾ ਦੇਸ਼ ਪ੍ਰੇਮ ਹੈ ਕਿ ਇੱਥੇ ਸ਼ਹੀਦਾਂ ਦੇ ਜਿਹੜੇ ਪਿਓ ਆ ਉਹ ਮੌਤ ਮੰਗ ਰਹੇ ਆਪਣੇ ਲਈ ਜੀ। ਤੇ ਜਾਂ ਫਿਰ ਜਿਹੜੇ ਕੇਂਦਰ ਵਾਲੇ ਸ਼ਹੀਦਾਂ ਨੂੰ ਉਦੋਂ ਹੀ ਯਾਦ ਕਰਦੇ ਜਦੋਂ ਇੱਕ ਦੂਜੇ ਨੂੰ ਮਿਹਣੇ ਮਾਰਨੇ ਹੋਣ, ਜਦੋਂ ਕਿਸੇ ਦੀ ਜਿਹੜੀ ਆ ਮੌਤ ਨੂੰ ਲੁਕਾਉਣਾ ਹੋਵੇ ਵੀ ਉਹ ਜਵਾਨਾਂ ਨੂੰ ਯਾਦ ਕਰੋ, ਇੱਦਾਂ ਕਰੋ, ਉਦੋਂ ਬਹੁਤ ਯਾਦ ਆਉਂਦੇ ਨੇ, ਇਹੋ ਜਿਹੇ ਵੇਲਿਆਂ 'ਤੇ ਨਹੀਂ ਯਾਦ ਕਰਦੇ। ਅਗਲੀ ਜਿਹੜੀ ਆਪਾਂ ਗੱਲ ਜੀ ਤੇ ਆਪਾਂ ਅਗਲੀ ਗੱਲ ਕਰਦੇ ਵੀ ਕੇਂਦਰੀ ਯੂਨੀਵਰਸਿਟੀ ਦੀ ਜਿਹੜੇ ਸਥਾਪਨਾ ਦਿਹਾੜੇ ਮੌਕੇ ਦੇ ਉੱਤੇ ਸ਼ਬਦ ਗਾਇਨ ਜਿਹੜਾ ਜੀ ਰੱਦ ਹੋਇਆ, ਕਾਫੀ ਚਰਚਾ ਦਾ ਵਿਸ਼ਾ ਬਣਿਆ। ਹੌਲੀ ਹੌਲੀ ਉਹ ਯੂਨੀਵਰਸਿਟੀਆਂ ਵਾਲਾ ਮਾਹੌਲ ਹੈ ਜਿਹੜਾ ਮੈਂ ਗੱਲ ਕਰਦਾ ਹੁੰਦਾ ਕਿ ਹੌਲੀ ਹੌਲੀ ਇਹ ਮਾਹੌਲ ਸਾਡੇ ਵੀ ਇੱਥੇ ਬਣਨਾ ਤਿਆਰ ਹੋ। ਇੱਕ ਦਿਨ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਵਾਪਰਦੀਆਂ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਉਤਪੰਨ ਹੁੰਦਾ ਜਾ ਰਿਹਾ, ਜਿਵੇਂ ਤੂਫਾਨ ਆਉਣ ਤੋਂ ਪਹਿਲਾਂ ਜਿਹੜੀ ਚੁੱਪੀ ਹੁੰਦੀ ਹੈ ਉਹ ਇਸ਼ਾਰਾ ਕਰ ਦਿੰਦੀ ਹੈ ਕਿ ਕੁਛ ਨਾ ਕੁਛ ਹੋਣ ਵਾਲਾ। ਉਹ ਇਸ ਤਰ੍ਹਾਂ ਦੀ ਇੱਕ ਚੁੱਪੀ ਸਾਡੇ ਇੱਥੇ ਪੰਜਾਬ ਦੇ ਵਿੱਚ ਡਰਾ ਰਹੀ ਹੈ ਕਿ ਇਹ ਮਾਹੌਲ ਸ਼ਾਇਦ ਸਾਡੇ ਵੀ ਬਣ ਜਾਵੇਗਾ ਸੰਸਥਾਨਾਂ 'ਚ। ਇਹਦੀ ਇੱਕ ਮਿਸਾਲ ਹੈ ਛੋਟੀ ਜਿਹੀ, ਹੋ ਸਕਦਾ ਕਿ ਇਹ ਮਿਸਾਲ ਉਲਟ ਹੋਵੇ, ਪਰ ਇੱਕੋ ਜੋੜ ਕੇ ਕਿ ਬਠਿੰਡਾ ਦੇ ਵਿੱਚ ਜਿਹੜੀ ਕੇਂਦਰੀ ਯੂਨੀਵਰਸਿਟੀ ਹੈ ਉਹ ਬਣੀ ਸੀਗੀ 2009 ਦੇ ਵਿੱਚ, ਤੇ ਹਰੇਕ ਸਾਲ ਫਰਵਰੀ ਦੇ ਵਿੱਚ ਉਹਦਾ ਸਥਾਪਨਾ ਦਿਹਾੜਾ ਮਨਾਇਆ ਜਾਂਦਾ, ਜਿਹਦੀ ਸ਼ੁਰੂਆਤ ਹਮੇਸ਼ਾ ਸ਼ਬਦ ਗਾਇਨ ਨਾਲ ਹੁੰਦੀ ਸੀ। ਇਸ ਵਾਰ ਵੀ 6 ਬੱਚਿਆਂ ਨੂੰ, ਉੱਥੋਂ ਦੇ 6 ਵਿਦਿਆਰਥੀਆਂ ਨੂੰ ਜ਼ਿੰਮਾ ਸੌਂਪਿਆ ਗਿਆ। ਉਹਨਾਂ ਨੇ ਤਿਆਰੀ ਵੀ ਆਰੰਭ ਦਿੱਤੀ ਕਿ ਸ਼ਬਦ ਗਾਇਨ ਤੋਂ ਸ਼ੁਰੂਆਤ ਹੋਣੀ ਹੈ। ਉਹਨਾਂ ਨੇ ਆਪਣਾ ਜਿਹੜਾ ਰਿਆਜ਼ ਹੈ ਜੋ ਉਹ ਪ੍ਰੈਕਟਿਸ ਕਰਦੇ ਆ ਉਹ ਅਮਲ 'ਚ ਲਿਆਉਣੀ ਸ਼ੁਰੂ ਕਰ ਦਿੱਤੀ। ਪਰ ਐਨ ਮੌਕੇ ਤੇ ਸਾਰੇ ਇਵੈਂਟਸ ਜਿਹੜੇ ਤੈਅ ਕੀਤੇ ਗਏ ਸੀ ਉਹ ਤਾਂ ਜਸ ਤੇ ਕਸ ਰੱਖੇ ਗਏ, ਜਿਉਂ ਦੇ ਤਿਉਂ ਰੱਖੇ ਗਏ, ਪਰ ਜਿਹੜਾ ਸ਼ਬਦ ਗਾਇਨ ਵਾਲਾ ਸੀਗਾ ਉਹ ਵਿੱਚੋਂ ਕੱਢ ਦਿੱਤਾ ਗਿਆ ਐਨ ਮੌਕੇ ਤੇ। ਹੁਣ ਇਹ ਆਪਣੇ ਆਪ ਦੇ ਵਿੱਚ ਵਿਚਿੱਤਰ ਸੀਗਾ ਕਿ ਜੇਕਰ ਕੋਈ ਸਮੇਂ ਦੀ ਇਸ ਤਰ੍ਹਾਂ ਦੀ ਜੋ ਕੋਈ ਘਾਟ ਹੈ ਜਾਂ ਕੋਈ ਹੋਰ ਗੱਲਬਾਤ ਹੈ ਤਾਂ ਉਹ ਕੋਈ ਹੋਰ ਚੀਜ਼ ਜਿਹੜੀ ਆ ਉਹ ਕੱਢੀ ਜਾ ਸਕਦੀ ਸੀ, ਪਰ ਸ਼ਬਦ ਗਾਇਨ ਜਿੱਥੇ ਤੋਂ ਸ਼ੁਰੂਆਤ ਹੁੰਦੀ ਸੀਗੀ ਉਹ ਚੀਜ਼ ਜਿਹੜੀ ਹੈ ਉਹ ਬਾਹਰ ਕਰਨੀ ਕਿਸੇ ਦੇ ਗਲੋਂ ਨਹੀਂ ਉਤਰੀ। ਸੋ ਚਰਚਾ ਸ਼ੁਰੂ ਹੋ ਗਈ। ਹੁਣ ਜਿਹੜਾ ਸ਼ਬਦ ਗਾਇਨ ਦਾ ਮੁੱਦਾ ਸੀਗਾ ਜਦੋਂ ਉਪ ਕੁਲਪਤੀ ਕੋਲ ਉਠਾਇਆ ਗਿਆ, ਵਾਈਸ ਚਾਂਸਲਰ ਕੋਲ, ਤੇ ਉਹ ਕਹਿੰਦਾ ਜੀ ਇੱਥੇ ਤੇ ਯੂਨੀਵਰਸਿਟੀ 'ਚ ਕਈ ਤਰ੍ਹਾਂ ਦੇ ਵਿਦਿਆਰਥੀ ਪੜ੍ਹਦੇ, ਇਹ ਮਸਲਾ ਨਹੀਂ ਹੈ। ਉਹ ਕਹਿੰਦੇ ਜੀ ਕਿ ਇੱਥੇ ਸਥਾਪਨਾ ਦਿਵਸ ਤੇ, ਸਥਾਪਨਾ ਦਿਹਾੜੇ ਤੇ ਕਦੇ ਸ਼ਬਦ ਗਾਇਨ ਹੋਇਆ ਨਹੀਂ, ਜਦਕਿ ਉੱਥੋਂ ਦੇ ਵਿਦਿਆਰਥੀ, ਉੱਥੋਂ ਦੇ ਕਰਮਚਾਰੀ ਕਹਿੰਦੇ ਆ ਕਿ ਹਮੇਸ਼ਾ ਇਹ ਹੁੰਦਾ ਆ, ਇਸ ਵਾਰੀ ਕਿਉਂ ਨਹੀਂ ਹੋਇਆ ਇਹ ਇਹੋ ਹੀ ਦੱਸ ਸਕਦੇ ਆ। ਤੇ ਉਧਰ ਇਸ ਗੱਲ ਤੋਂ ਜਥੇਦਾਰ ਅਵਤਾਰ ਸਿੰਘ ਮੱਕੜ ਹੋਰੀ ਵੀ ਕਾਫੀ ਤਲਖੀ 'ਚ ਆਇਆ। ਉਹਨਾਂ ਨੇ ਕਿਹਾ ਕਿ ਤੋਹੀਨ ਆ ਤੇ ਇਸ ਮੁੱਦੇ ਦਾ ਜਿਹੜਾ ਇਹ ਸਾਨੂੰ ਜਵਾਬ ਚਾਹੀਦਾ ਕਿਉਂ ਹੋਇਆ। ਉਹ ਕਹਿੰਦੇ ਕਿ ਤੋਹੀਨ ਹੈ। ਤਾਂ ਇਹ ਚਲੋ ਜਥੇਦਾਰ ਮੱਕੜ ਸਾਹਿਬ ਇਹ ਜਵਾਬ ਲੈਣਗੇ, ਕਿਹੋ ਜਿਹਾ ਜਵਾਬ ਦੇਣਗੇ ਉਹ ਅੱਡ ਵਿਸ਼ਾ ਹੈ। ਪਰ ਇੱਥੋਂ ਦੇ ਸੰਸਥਾਨਾਂ ਦਾ ਜਿਹੜਾ ਮਾਹੌਲ ਆ ਉਹ ਭਗਵਾਨ ਕਰਨਾ ਸ਼ੁਰੂ ਕੀਤਾ ਹੋਇਆ ਇਹਨਾਂ ਨੇ। ਇੱਥੇ ਮਲੋਟ ਇਲਾਕੇ ਦੇ ਵਿੱਚ ਇੱਕ ਸੰਸਥਾ ਆ, ਬਹੁਤ ਵੱਡੀ ਸੰਸਥਾ, ਔਰ ਗੁਰੂ ਦੇ ਨਾਮ ਦੇ ਨਾਲ ਉਹਦੀ ਟਰਸਟ ਹੈ। ਉਹ ਗੁਰੂ ਦੇ ਨਾਮ ਨਾਲ ਹੀ ਉਹਦਾ ਜਿਹੜਾ ਸਾਰਾ ਕਾਰੋਬਾਰ ਹੈ, ਨਾ ਹੀ ਗੁਰੂ ਦੇ ਨਾਮ ਨਾਲ ਆ, ਸਭ ਕਾਰੋਬਾਰ ਉਹਦਾ। ਤੇ ਐਸਜੀਪੀਸੀ ਕਮੇਟੀ ਦਾ ਇੱਕ ਮੈਂਬਰ ਹੈ ਜਿਹਦਾ ਉਸ ਕਾਲਜ ਤੇ ਬੜਾ ਗਲਬਾ ਹੈ। ਪਰ ਹੋਇਆ ਕੀ ਹੈ ਕਿ ਉੱਥੇ 3 ਡਿਪਾਰਟਮੈਂਟ ਆ ਹੈਡ, ਤਾਂ ਤਿੰਨਾਂ ਡਿਪਾਰਟਮੈਂਟਾਂ ਦੇ ਜਿਹੜੇ ਮੁਖੀ ਉੱਥੇ ਨਿਯੁਕਤ ਕੀਤੇ ਗਏ ਤਿੰਨੇ ਹੀ RSS ਦੀ ਪਿਛੋਕੜ ਵਾਲੇ ਆ। ਇਹ ਚੱਲ ਜਾ ਰਿਹਾ ਪਰ ਉਹ ਕੋਈ ਉੱਥੇ ਕਰ ਨਹੀਂ ਸਕਦਾ। ਇਹ ਇਕੱਲਾ ਇੱਥੋਂ ਦਾ ਨਹੀਂ, ਇੱਕ ਤੁਹਾਨੂੰ ਉਦਾਹਰਨ ਦਿੱਤਾ, ਬਹੁਤ ਸਾਰੇ ਵਿਦਿਅਕ ਸੰਸਥਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉੱਤੇ ਤੇ ਉਹਨਾਂ ਦੇ ਸੂਟ ਬੂਟ ਕਾਲੇ ਚਿੱਟੇ ਆ, ਪਰ ਥੱਲੇ ਚੋਲੇ ਉਹਨਾਂ ਦੇ ਭਗਵੇਂ ਆ, ਨਿਕਰਾਂ ਵੀ ਖਾਕੀ ਹੋ ਸਕਦੀਆਂ ਥੱਲੇ, ਤਾਂ ਉਹ ਬੰਦੇ ਹੌਲੀ ਹੌਲੀ ਫਿੱਟ ਕੀਤੇ ਜਾ ਰਹੇ ਆ। ਜੋ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਜਿਹਦਾ ਇੱਕ ਡਰ ਹੈ, ਭੈ ਹੈ, ਖੌਫ ਹੈ, ਉਹ ਮਾਹੌਲ ਹੌਲੀ ਹੌਲੀ ਬਣਾਉਣ ਦੀਆਂ ਕੋਸ਼ਿਸ਼ਾਂ ਇੱਥੇ ਕੀਤੀਆਂ ਜਾ ਰਹੀਆਂ।
ਜੀ ਜੀ ਬਿਲਕੁਲ ਜੀ, ਇਹ ਸੁਚੇਤ ਰਹਿਣ ਦੀ ਜਿਹੜੀ ਇੱਥੋਂ ਜ਼ਰੂਰਤ ਹੈਗੀ ਆ। ਅਗਲੀ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਬਿਆਨ ਆਇਆ ਵੀ ਅਸੀਂ ਆਪ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਚੋਣ ਲੜਨ ਦੇ ਉੱਤੇ ਵਿਚਾਰ ਕਰ ਸਕਦੇ ਹਾਂ। ਕੀ ਉਸ ਦੇ ਨਾਲ ਹੋਰ ਕੁਝ ਆਖਿਆ ਤੇ ਕੀ ਸੰਭਾਵਨਾਵਾਂ ਹੈ ਇਸ ਦੀਆਂ? ਕਨ੍ਹਈਆ ਤੋਂ ਬਾਅਦ ਜੇ ਅੱਜ ਪੰਜਾਬੀ ਸੋਸ਼ਲ ਮੀਡੀਆ ਤੇ ਕੋਈ ਟ੍ਰੈਂਡ ਚੱਲਿਆ ਤੇ ਉਹ ਇਸ ਬਿਆਨ ਦਾ ਸੀਗਾ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਦਿੱਤਾ ਜੀ ਕਿ ਅਸੀਂ ਅਕਾਲੀ ਦਲ ਅੰਮ੍ਰਿਤਸਰ ਵਾਲੇ ਆਮ ਆਦਮੀ ਪਾਰਟੀ ਨਾਲ ਰਲ ਮਿਲ ਕੇ ਚੋਣ ਲੜ ਸਕਦੇ ਹਾਂ, ਪਰ ਬਸ਼ਰਤੇ ਕਿ ਆਮ ਆਦਮੀ ਪਾਰਟੀ ਪੰਜਾਬ ਬਾਬਤ ਸਟੈਂਡ ਸਪਸ਼ਟ ਕਰੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਉਹ ਸਟੈਂਡ ਸਪਸ਼ਟ ਕਰਦੀ ਹੈ ਤੇ ਅਸੀਂ ਵਿਚਾਰ ਕਰ ਸਕਦੇ ਹਾਂ। ਆਪਣੇ ਆਪ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਬਿਆਨ ਹੈ ਜਿਹੜਾ ਚਰਚਿਤ ਹੋ ਗਿਆ। ਨਾਲ ਉਹਨਾਂ ਨੇ ਵੈਸੇ ਇੱਕ ਦੋ ਗੱਲਾਂ ਹੋਰ ਵੀ ਕਹੀਆਂ ਨੇ ਆਖੀਆਂ ਨੇ, ਜਿਵੇਂ ਉਹਨਾਂ ਬਜਟ ਦੇ ਵਿੱਚ ਇਹ ਰੱਖਿਆ ਗਿਆ ਸੀਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਮਨਾਉਣਾ, ਉਹਦੇ ਲਈ 100 ਕਰੋੜ ਰੁਪਏ ਦਾ ਜਿਹੜਾ ਫੰਡ ਰੱਖਿਆ ਗਿਆ ਸੀ ਅੱਜ ਤੋਂ, ਉਹ ਵੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਯਾਨੀ ਗੁਰੂ ਕੀ ਗੋਲਕ ਇਸ ਕੰਮ ਲਈ ਜਿਹੜੀ ਵਰਤਣੀ ਚਾਹੀਦੀ ਹੈ, ਫੰਡ ਇਸ ਤਰ੍ਹਾਂ ਮੰਗ ਕੇ ਨਹੀਂ ਲੈਣੇ ਚਾਹੀਦੇ। ਵੈਸੇ ਇਹ ਗੱਲ ਇਹਨਾਂ ਦੀ ਚੰਗੀ ਹੈ ਕਿਉਂਕਿ RSS ਨੂੰ 100 ਕਰੋੜ ਰੁਪਇਆ ਬਜਟ ਦੇ ਵਿੱਚੋਂ ਬਿਨਾਂ ਮੰਗੇ ਮਿਲ ਗਿਆ ਜੀ, ਪਰ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 50 ਪੱਤਰ ਲਿਖੇ, 50 ਜਿਹੜੇ ਜੁਗਾੜ ਲਾਏ, ਫਿਰ ਉਹ ਫੰਡ ਜਿਹੜਾ ਮਨਜ਼ੂਰ ਹੋਇਆ। ਦੂਸਰੀ ਗੱਲ ਇੱਕ ਹੋਰ ਕਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਪੰਜਾਬ ਹੈ ਜਿਹੜਾ ਹਿੰਦੂ ਸਿੱਖ ਮੁਸਲਮਾਨ ਜਿਹੜੇ ਭਾਈਚਾਰੇ ਰਹਿੰਦੇ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ, ਔਰ ਖਾਸ ਤੌਰ ਤੇ ਜਿਹੜੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਮਾਂ ਬੋਲੀ ਹੈ ਜਿਹੜੀ ਉਹ ਪੰਜਾਬੀ ਲਿਖਵਾਉਣੀ ਚਾਹੀਦੀ ਹੈ। ਵੈਸੇ ਇਸ ਗੱਲ ਨਾਲ ਵੀ ਆਪਾਂ ਸਹਿਮਤ ਹੈ। ਹੁਣ ਜਿਹੜੀ ਮਹੱਤਵਪੂਰਨ ਜਿਹੜੀ ਸਾਰੀ ਗੱਲਬਾਤ ਦੀ ਕੇਂਦਰੀ ਚੀਜ਼ ਆ, ਕੇਂਦਰੀ ਭਾਵ ਆ, ਉਹ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦਾ ਜਿਹੜਾ ਇੱਕ ਇਕੱਠਿਆਂ ਚੋਣ ਲੜਨ ਦਾ ਮਸਲਾ, ਤਾਂ ਮੈਨੂੰ ਲੱਗਦਾ ਕਿ ਇਹ ਸੰਭਵ ਨਹੀਂ ਹੈ। ਠੀਕ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਰੁਖ ਦੇ ਵਿੱਚ ਥੋੜਾ ਜਿਹਾ ਲਚਕੀਲਾਪਨ ਦਿਖਾਈ ਦਿੰਦਾ, ਕਿਉਂਕਿ ਜਦੋਂ ਮਾਘੀ ਦਾ ਮੇਲਾ ਹੋਇਆ ਸੀਗਾ ਤੇ ਜਿਵੇਂ ਦੂਜਿਆਂ ਨੂੰ ਰਗੜੇ ਲਾਏ ਸਨ, ਕੈਪਟਨ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ, ਅਕਾਲੀ ਦਲ ਨੂੰ, ਕਾਂਗਰਸ ਨੂੰ, ਤੇ ਬਰਾਬਰ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਰੱਖਿਆ ਸੀ, ਆਮ ਆਦਮੀ ਪਾਰਟੀ ਨੂੰ ਬਰਾਬਰ ਰਗੜੇ ਲਾਏ ਸੀ, ਪਰ ਇਸ ਬਿਆਨ ਤੋਂ ਥੋੜੀ ਜਿਹੀ ਉਹਨਾਂ ਦੀ ਨਰਮਾਈ ਦਿਖਦੀ ਹੈ। ਪਰ ਮਸਲਾ ਇਹ ਹੈ ਕਿ ਦੋਨਾਂ ਦੇ ਜਿਹੜੇ ਸਟੈਂਡ ਆ, ਵਿਚਾਰਧਾਰਕ ਸਟੈਂਡ ਆ, ਉਹ ਬਹੁਤ ਦੂਰ ਖੜੇ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਹਮਾਇਤੀ ਹੈ। ਉਹ ਕਹਿੰਦੇ ਆ ਜੀ ਅਸੀਂ ਧਰਮ ਨਿਰਪੇਖ ਰਾਜਨੀਤੀ ਕਰਦੇ ਹਾਂ ਔਰ ਸਾਡੀ ਜਿਹੜੀ ਸਮਰਪਿਤਾ ਹੈ ਉਹ ਹੈ ਰਾਸ਼ਟਰਵਾਦੀ। ਸੋ ਦੋਨਾਂ ਦਾ ਜਿਹੜਾ ਜਿਵੇਂ ਗਾਣਾ ਫਰਕ ਬੜੇ ਨੇ ਤੇਰੇ ਹਾਲਾਤਾਂ ਦੇ, ਤਾਂ ਫਰਕ ਬੜੇ ਨੇ ਸਟੈਂਡਾਂ ਦੇ। ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਤਿਆਰ ਵੀ ਹੋ ਜਾਂਦੇ ਨੇ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕਤਈ ਤਿਆਰ ਨਹੀਂ ਹੋਏਗੀ, ਕਿਉਂਕਿ ਉਹ ਪੂਰੇ ਮੁਲਕ ਦੇ ਵਿੱਚ ਸਿਆਸਤ ਕਰਨ ਨੂੰ ਫਿਰਦੇ ਨੇ। ਜੇਕਰ ਇਸ ਤਰ੍ਹਾਂ ਉਹ ਇਹਨਾਂ ਦੇ ਨਾਲ ਜੇ ਗਠਬੰਧਨ ਕਰਦੇ, ਗੱਠਜੋੜ ਕਰਦੇ ਆ, ਤਾਂ ਫਿਰ ਉਹਨਾਂ ਦੀ ਜਿਹੜੀ ਉਹ ਬਾਹਰਲੀ ਸਿਆਸਤ ਹੈ ਉਹ ਪ੍ਰਭਾਵਿਤ ਹੋਏਗੀ। ਔਰ ਦੂਜੀ ਗੱਲ, ਆਮ ਆਦਮੀ ਪਾਰਟੀ ਦਾ ਜਿੱਥੋਂ ਤੱਕ ਮੈਨੂੰ ਯਾਦ ਹੈ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਤਾਂ ਉਹਨਾਂ ਦਾ ਸੰਵਿਧਾਨ ਵੀ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਉਹ ਕਿਸੇ ਨਾਲ ਗੱਠਜੋੜ ਕਰਕੇ ਚੋਣ ਲੜਨ, ਕਿਉਂਕਿ ਉਹਨਾਂ ਦੇ ਸੰਵਿਧਾਨ, ਪਾਰਟੀ ਸੰਵਿਧਾਨ 'ਚ ਇਹੀ ਹੈ ਕਿ ਪਾਰਟੀ ਜਿਹੜੀ ਹੈ ਇਕੱਲੇ ਆਪਣੇ ਦਮ ਤੇ ਚੋਣ ਲੜੇਗੀ। ਜੀ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।